ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਦੌਰਾਨ ਮਨਜੀਤ ਸਿੰਘ ਕਾਕਾ ਨਾਂ ਦੇ ਵਿਅਕਤੀ ਨੇ ਬੀਤੇ ਕੱਲ ਜ਼ਹਿਰ ਨਿਗਲ ਲਿਆ ਸੀ। ਇਸ ਦੇ ਹੁਣ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਨੂੰ ਚੈਲੰਜ ਕਰਦਾ ਹਾਂ ਕਿ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿੱਚ ਵਾਅਦਾ ਕੀਤਾ ਸੀ ਕਿ ਭ੍ਰਿਸ਼ਟਾਚਾਰ ਸੰਬੰਧੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਕਿ ਹੁਣ ਉਹ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਰਿਸ਼ਵਤ ਲੈਣ ਦੇ ਲੱਗੇ ਆਰੋਪਾਂ ਦੀ ਸੁਤੰਤਰ ਅਤੇ ਨਿਰਪੱਖ ਜੁਡੀਸ਼ੀਅਲ ਜਾਂਚ ਕਰਵਾਉਣਗੇ। ਦੱਸਣਯੋਗ ਹੈ ਕਿ ਮਨਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪ੍ਰਧਾਨਗੀ ਲਈ ਉਹਨਾਂ ਤੋਂ ਰਿਸ਼ਵਤ ਲਈ ਸੀ, ਪਰ ਕਿਸੇ ਹੋਰ ਤੋਂ ਵੱਧ ਰਕਮ ਦੀ ਰਿਸ਼ਵਤ ਲੈ ਕੇ ਉਹਨੂੰ ਪ੍ਰਧਾਨ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਮਨਜੀਤ ਸਿੰਘ ਨੇ ਇਹ ਕਦਮ ਚੁੱਕਿਆ ਹੈ। ਪਿਆਰੇ ਪੰਜਾਬੀਓ, ਹੁਣੇ 2 ਦਿਨ ਅਸੈਂਬਲੀ ਦਾ ਸੈਸ਼ਨ ਖਤਮ ਹੋ ਕੇ ਹਟਿਆ ਤੇ ਸੈਸ਼ਨ ਵਿੱਚ ਤੁਸੀਂ ਵੇਖਿਆ ਹੋਣਾ ਅਖੀਰਲੇ ਦਿਨ ਅੱਧੇ ਘੰਟੇ ਵਾਸਤੇ ਭਗਵੰਤ ਮਾਨ ਸੀਐਮ ਪੰਜਾਬ ਵੀ ਆਏ ਸੀ ਤੇ ਉਸ ਤੋਂ ਪਹਿਲੇ ਅਮਨ ਅਰੋੜਾ ਜੀ ਜਿਹੜੇ ਨਵੇਂ ਅਧਿਕਸ਼ ਬਣੇ ਨੇ ਆਮ ਆਦਮੀ ਪਾਰਟੀ ਦੇ, ਜਿਹੜੇ ਮੰਤਰੀ ਵੀ ਨੇ ਹਾਊਸ ਦੇ ਵਿੱਚ। ਮੈਂ ਉਦੋਂ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਇਹ ਨਾਰਾ ਸੀ ਆਮ ਆਦਮੀ ਪਾਰਟੀ ਦਾ ਕਿ ਅਸੀਂ ਰਿਸ਼ਵਤ ਤੇ ਬਹੁਤ ਤਕੜੇ ਹੋ ਕੇ ਦੀ ਖਿਲਾਫਤ ਕਰਾਂਗੇ ਤੇ 1 ਪੈਸੇ ਦੀ ਰਿਸ਼ਵਤ ਸਾਡੀ ਸਰਕਾਰ ਨਹੀਂ ਲਏਗੀ। ਚਲੋ ਆਉਂਦੇ ਟਾਈਮ ਦੇ ਵਿੱਚ ਬਹੁਤ ਸਾਰੇ ਸੈਸ਼ਨ ਵੀ ਆਣੇ ਨੇ, ਬਹੁਤ ਸਾਰੇ ਮੌਕੇ ਵੀ ਆਣੇ ਨੇ। ਹਰ ਮਹਿਕਮੇ ਦਾ ਇਹਨਾਂ ਦਾ ਜਿਹੜਾ ਝੂਠ ਹੈ, ਇਹਨਾਂ ਦਾ ਜਿਹੜੀ ਚੋਰੀ ਹੈ, ਜਿਹੜੀ ਡਕੈਤੀ ਹੈ, ਭਾਵੇਂ ਮਾਈਨਿੰਗ ਚੱਲ ਰਹੀ ਹੋਏ, ਭਾਵੇਂ ਸ਼ਰਾਬ ਦੇ ਘੁਟਾਲੇ ਵਿੱਚ ਚੱਲ ਰਹੀ ਹੋਏ, ਭਾਵੇਂ CLUs ਚੱਲ ਰਹੀ ਹੋਏ, ਰੈਵਨਿਊ ਡਿਪਾਰਟਮੈਂਟ ਚੱਲ ਰਹੀ, ਭਾਵੇਂ ਪੁਲਿਸ ਡਿਪਾਰਟਮੈਂਟਸ ਦੇ ਵਿੱਚ ਵੱਡੇ ਪੈਮਾਨੇ ਤੇ ਜਿਹੜੇ ਗੁੰਡਾਗਰਦੀ, ਚੋਰੀ, ਡਕੈਤੀ ਚੱਲ ਰਹੀ ਹੈ, ਉਹਦਾ ਤੇ ਪਰਦਾਫਾਸ਼ ਅਸੀਂ ਕਰਾਂਗੇ। ਪਰ ਅੱਜ ਮੈਨੂੰ ਇੱਕ ਹੋਰ ਚੀਜ਼ ਸਾਹਮਣੇ ਆਈ ਹੈ। ਮੈਂ ਅਮਨ ਅਰੋੜਾ ਜੀ ਨੂੰ ਤੇ ਭਗਵੰਤ ਮਾਨ ਜੀ ਤੋਂ ਤੇ ਅਸੀਂ ਆਸ ਹੀ ਕੋਈ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਤੁਹਾਨੂੰ ਖੋਪੇ ਪਾਲੇ ਨੇ। ਪਹਿਲੇ ਤੇ ਸਾਨੂੰ ਲੱਗਦਾ ਸੀ ਕੰਨੋਂ ਹੀ ਬੋੜੇ ਨੇ ਤੇ ਹੁਣ ਤੇ ਅੱਖਾਂ ਤੇ ਵੀ ਖੋਪੇ ਪਾਲੇ। ਉਹਦਾ ਮਤਲਬ ਕਿ ਇਹਨਾਂ ਤੋਂ ਕੋਈ ਉਮੀਦ ਨਾ ਕਰੋ। ਤਾਂ ਮੈਂ ਅਮਨ ਅਰੋੜਾ ਜੀ ਨੂੰ ਪੁੱਛਣਾ ਚਾਹਨਾ, ਅਮਨ ਜੀ, ਤੁਹਾਡੇ ਤੇ ਭਗਵੰਤ ਮਾਨ ਦੇ ਬਿਲਕੁਲ ਗੁਆਂਢ ਦੇ ਵਿੱਚ ਉਸੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਅਸੈਂਬਲੀ ਹਲਕਾ, ਉੱਥੋਂ ਦੇ MLA ਨੇ ਬੀਬੀ ਨਰਿੰਦਰ ਕੌਰ ਭਰਾਜ। ਉਹਨਾਂ ਨੇ ਚੰਦ ਦਿਨ ਪਹਿਲੇ ਅੱਜ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ, ਬੜੀ ਦਰਦਨਾਕ ਵੀਡੀਓ ਹੈ, ਜਿਹਦੇ ਵਿੱਚ ਇੱਕ ਮਨਜੀਤ ਸਿੰਘ ਕਾਕਾ, ਜਿਹੜੇ ਖੁਦ ਭਵਾਨੀਗੜ੍ਹ ਦੀ ਜਿਹੜੀ ਟਰੱਕ ਯੂਨੀਅਨ ਹੈ, ਉਹਨਾਂ ਨੇ ਫੈਸਲਾ ਕੀਤਾ ਸੀ, ਉਹਨੇ 5 ਸਾਲ ਦੇ ਹਰ ਸਾਲ ਇੱਕ ਨਵਾਂ ਪ੍ਰਧਾਨ ਚੁਣਦੇ ਨੇ, ਉਹਨੇ 5 ਸਾਲ ਦੇ ਹੀ ਪ੍ਰਧਾਨ ਚੁਣੇ ਸੀ। ਐਤਕੀ ਵਾਰੀ ਮਨਜੀਤ ਸਿੰਘ ਕਾਕੇ ਦੀ ਸੀ ਤੇ ਮਨਜੀਤ ਸਿੰਘ ਕਾਕੇ ਕੋਲ ਨਰਿੰਦਰ ਕੌਰ ਭਰਾਜ ਜੀ ਨੇ ਡਿਮਾਂਡ ਰੱਖੀ ਕਿ ਪ੍ਰਧਾਨ ਤੁਸੀਂ ਤਾਂ ਬਣ ਸਕਦੇ ਹੋ ਜੇ ਮੈਨੂੰ ਵੀ ਕੋਈ ਦਿਓ। ਤੇ ਉਹਨਾਂ ਦੇ ਮੁਤਾਬਕ ਜਿਹੜੀ ਇੱਕ ਵੀਡੀਓ ਜਿਹੜੀ ਹੈ ਮਨਜੀਤ ਸਿੰਘ ਕਾਕਾ ਨੇ ਜਾਰੀ ਕੀਤੀ ਹੈ, ਇੱਕ ਜਿਹੜੀ ਦਵਾਈ ਖਾਣ ਤੋਂ ਪਹਿਲੇ, ਉਹਦੇ ਵਿੱਚ ਉਹਨਾਂ ਨੇ ਖੁਦ ਕਬੂਲਿਆ ਕਿ ਤਕਰੀਬਨ 30 ਲੱਖ ਰੁਪਇਆ ਮੇਰੇ ਕੋਲ ਡਿਮਾਂਡ ਕੀਤਾ ਤੇ ਮੈਂ ਦਿੱਤਾ। ਉਸ ਤੋਂ ਬਾਅਦ ਅਨਾਉਂਸਮੈਂਟ ਤੋਂ ਪਹਿਲੇ ਉਹਨਾਂ ਦਾ PA ਬਲਾਕ ਆਪ ਦਾ ਪ੍ਰਧਾਨ ਰਹਿ ਚੁੱਕਿਆ ਉੱਤੇ, ਗੁਰਪ੍ਰੀਤ ਸਿੰਘ ਜਿਹਦਾ ਨਾਂ ਹੈ, ਉਹਨੇ ਆ ਕੇ ਫਿਰ ਪੈਸੇ ਵਾਪਸ ਕੀਤੇ। ਉਹਦੀ ਫੋਟੋ ਵੀ ਹੈ ਵੀਡੀਓ ਦੇ ਵਿੱਚ, ਬਕਾਇਦਾ ਤੌਰ ਉਹਦੀ ਫੋਟੋ ਹੈ 30 ਲੱਖ ਰੁਪਏ ਵਾਪਸ ਕਰਦਿਆਂ ਦੀ। ਤੇ ਦੂਸਰੇ ਪਾਸੇ 50 ਲੱਖ ਰੁਪਇਆ ਲੈ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਕੇ ਉਹਦੇ ਗੱਲ ਦੇ ਵਿੱਚ ਹਾਰ ਪਾ ਦਿੱਤੇ, ਜਿੱਤ ਦੇ। ਤੇ ਮੈਂ ਪੁੱਛਣਾ ਚਾਹਾਂਗਾ ਕਿ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਓਗੇ? ਭਾਵੇਂ ਇਹ ਗੱਲ ਗਲਤ ਹੈ, ਮੈਂ ਵੀ ਇਸ ਗੱਲ ਨੂੰ ਕਬੂਲਣਾ, ਰਿਸ਼ਵਤ ਲੈਣੀ ਤੇ ਰਿਸ਼ਵਤ ਦੇਣੀ ਵੀ ਉਹਨਾਂ ਬੜਾ ਗੁਨਾਹ ਹੈ। ਬਟ ਅੱਜ ਅਮਨ ਅਰੋੜਾ ਜੀ, ਤੁਸੀਂ ਤਾਂ ਔਨ ਦੀ ਫਲੋਰ ਆਫ ਦੀ ਹਾਊਸ ਤੇ ਕਿਹਾ ਸੀ ਕਿ ਅਸੀਂ ਇਸ ਕਿਸਮ ਦੀ ਕੋਈ ਵੀ ਚੀਜ਼ ਅਲਾਉ ਨਹੀਂ ਕਰਾਂਗੇ। ਕਿਸੇ ਨੂੰ ਵੀ ਕੋਈ ਗੱਲ ਹੋਏ ਤੁਸੀਂ ਸਾਡੇ ਸਾਹਮਣੇ ਲੈ ਕੇ, ਤੁਹਾਡੇ ਸਾਹਮਣੇ ਮੈਂ ਪਹਿਲਾ ਚੈਲੰਜ ਲੈ ਕੇ ਆਇਆ ਕਿ ਇੱਕ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ, ਕੋਈ ਜੁਡੀਸ਼ੀਅਲ ਕਿਸੇ ਜੱਜ ਦੇ ਕੋਲੋਂ ਇਹਦੀ ਬਕਾਇਦਾ ਤੌਰ ਤਹਿਕੀਕਾਤ ਕਰਾਉਣ ਨੂੰ ਤੁਸੀਂ ਤਿਆਰ ਹੋ? ਅਸੀਂ ਪੁਲਿਸ ਦੀ ਕੋਈ ਸੈਟ ਨਹੀਂ ਬਣਵਾਉਣੀ। ਪੁਲਿਸ ਦੀ ਸੈਟ ਨੇ ਤੇ ਝੂਠੀਆਂ ਰਿਪੋਰਟਾਂ ਹੀ ਦੇਣੀਆਂ ਤੁਹਾਡੇ ਕਹਿਣ ਤੇ। ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਦੇ ਕੋਲ ਇਨਵੈਸਟੀਗੇਸ਼ਨ ਲਾਉਣ ਨੂੰ ਤਿਆਰ ਹੋ ਤੇ ਉਹਨੂੰ ਟਾਈਮ ਬਾਉਂਡ ਕਰੋਗੇ ਕਿ ਇੰਨੀ ਦੇਰ ਦੇ ਵਿੱਚ 15 ਦਿਨਾਂ ਜਾਂ 20 ਦਿਨਾਂ ਦੇ ਵਿੱਚ ਰਿਪੋਰਟ ਦੇਣ? ਤੇ ਕੀ ਤੁਸੀਂ ਆਪਣੀ MLA ਸਾਹਿਬਾਂ ਤੇ ਉਹਨਾਂ ਦੇ ਜਿਹੜੇ ਬਲਾਕ ਦੇ ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਜਾਂ ਉਹਨਾਂ ਦੇ PA ਗੁਰਪ੍ਰੀਤ ਸਿੰਘ ਜਾਂ 1-2 ਆਦਮੀ ਹੋਰ ਮਨਜੀਤ ਸਿੰਘ ਕਾਕੇ ਨੇ ਜਿਨ੍ਹਾਂ ਦਾ ਨਾਂ ਲਿਆ ਦਵਾਈ ਖਾਣ ਤੋਂ ਪਹਿਲੇ, ਉਹ ਤਾਂ ਕੁਦਰਤੀ ਪਰਮਾਤਮਾ ਨੇ ਮਿਹਰ ਕੀਤੀ, ਉਹਨਾਂ ਨੂੰ ਲੋਕਲ ਹਸਪੀਟਲ 'ਚ ਖੜਿਆ, ਪਹਿਲੇ ਭਵਾਨੀਗੜ੍ਹ ਤੋਂ ਫਿਰ ਉਹਨੂੰ ਰਜਿੰਦਰ ਹਸਪੀਟਲ ਮੈਡੀਕਲ ਕਾਲਜ ਪਟਿਆਲੇ ਲੈ ਗਏ, ਉਹਨਾਂ ਦੀ ਜਾਨ ਬਚ ਗਈ ਹੈ। ਉਹਨਾਂ ਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਸੀ ਖੁਦਕਸ਼ੀ ਕਰਨ ਦੀ। ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ?
ਜੇ ਇਹ ਗੱਲ ਸਾਬਤ ਹੋ ਗਈ ਕਿ ਤੁਸੀਂ ਨਰਿੰਦਰ ਕੌਰ ਭਰਾਜ ਤੇ ਕੋਈ ਐਕਸ਼ਨ ਲਓਗੇ? ਇਸ ਕਿਸਮ ਦੇ ਅਨੇਕਾਂ ਤੁਹਾਡੇ ਐਮਐਲਏ, ਅਨੇਕਾਂ ਤੁਹਾਡੇ ਮਿਨਿਸਟਰਸ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਤੇ ਉਹੀ ਤੁਸੀਂ ਠੰਡੇ ਬਸਤੇ 'ਚ ਪਾਤੀ ਹੈ। ਮੈਂ ਤੇ ਸ਼ਰੇਆਮ ਤੁਹਾਡੇ ਤੇ ਚਾਰਜਸ ਲਾਏ ਨੇ, ਤੁਸੀਂ ਮੁੱਕਰ ਗਏ ਬਿਜਲੀ ਬੋਰਡ ਦੇ ਚਾਰਜਸ ਤੋਂ ਵੀ। ਫਿਰ ਤੁਸੀਂ ਕਬੂਲ ਲਿਆ ਕਿਸੇ ਵਿਚੋਲੇ ਨੇ ਲੈ ਲਏ ਸੀ ਪੈਸੇ, ਪਹਿਲੇ ਕਰੋੜ ਦੀ ਗੱਲ ਆਈ, ਫਿਰ 7 ਲੱਖ ਤੇ ਆ ਗਈ। ਮੈਂ ਪੁੱਛਣਾ ਚਾਹੁੰਦਾ, ਜੇ 7 ਲੱਖ ਵੀ ਆਇਆ ਕਿ ਉਸ ਆਦਮੀ ਤੇ ਜਿਹਨੇ 7 ਲੱਖ ਰੁਪਈਆ ਲਿਆ ਤੁਸੀਂ ਕਿ ਅਸੀਂ ਪੈਸੇ ਵਾਪਸ ਕਰਾ ਦਿੱਤੇ? ਕੀ ਤੁਸੀਂ ਉਹਦੇ ਤੇ ਕੇਸ ਰਜਿਸਟਰ ਕਿਉਂ ਨਹੀਂ ਕਰਾਇਆ? ਕੀ ਉਹ ਕੇਸ ਵਿਜੀਲੈਂਸ ਨੂੰ ਕਿਉਂ ਨਹੀਂ ਦਿੱਤਾ ਗਿਆ? ਪੈਸੇ ਵਾਪਸ ਕਰਾਣੇ ਤੇ ਕੋਈ ਗੁਨਾਹ ਦੀ ਮਾਫੀ ਥੋੜਾ ਹੁੰਦੀ ਹੈ। ਕੱਲ ਨੂੰ ਕੋਈ ਬੈਂਕ ਲੁੱਟ ਲਏ, ਚੋਰ ਫੜੇ ਜਾਣ, ਉਹ ਕਹਿਣਾ ਸੀ ਫਿਰ ਤੁਹਾਨੂੰ ਪੈਸੇ ਵਾਪਸ ਕਰ ਦੇਣੇ, ਕਿ ਉਹ ਬੈਂਕ ਡਕੈਤੀ ਤੋਂ ਮਾਫੀ ਮਿਲ ਜਾਏਗੀ? तो मैं अमन अरोड़ा जी ਨੂੰ मेरा एक चैलेंज है कि ਤੁਹਾਡੇ ਸਾਹਮਣੇ ਕੇਸ ਹੈ, ਪੰਜਾਬ ਦੇ ਲੋਕ ਉਮੀਦ ਕਰਦੇ ਨੇ, ਉਮੀਦ ਤੇ ਵੈਸੇ ਹੁਣ ਤੁਹਾਡੇ ਤੋਂ ਹੈ ਕਿਸੇ ਨੂੰ ਕੋਈ ਨਹੀਂ, ਪਰ ਲੈਟ ਅਸ ਸੀ। ਤੁਸੀਂ ਹੁਣੇ ਤਾਜ਼ੇ ਪ੍ਰਧਾਨ ਬਣੇ ਹੋ, ਔਨ ਦੀ ਫਲੋਰ ਆਫ ਦੀ ਹਾਊਸ ਤੁਸੀਂ ਸਾਰੇ ਪੰਜਾਬ ਨੂੰ ਯਕੀਨ ਦਿਵਾਇਆ ਸੀ ਕਿ ਕੋਈ ਵੀ ਇਸ ਕਿਸਮ ਦੀ ਕੋਈ ਕਿਸੇ ਨੂੰ ਕੋਈ ਰਿਪੋਰਟ ਆਂਦੀ ਹੈ ਤੁਸੀਂ ਸਾਡੇ ਤੱਕ ਭੇਜੋ, ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ। ਲਓ ਤੁਹਾਡੇ ਕੋਲ ਅਮਨ ਅਰੋੜਾ ਜੀ ਇਹ ਪਹਿਲਾ ਚੈਲੰਜ ਆਇਆ। ਵੇਖਦੇ ਆ ਨਰਿੰਦਰ ਕੌਰ ਭਰਾਜ ਦੇ ਕੇਸ ਦੇ ਵਿੱਚ ਜਿੱਥੇ ਮਨਜੀਤ ਸਿੰਘ ਕਾਕੇ ਕੋ 30 ਲੱਖ ਰੁਪਇਆ ਲਿਆ ਗਿਆ, ਕਿ ਉਹਦੇ ਵਿੱਚ ਤੁਸੀਂ ਕੋਈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰੋਗੇ? ਕੀ ਜਸਟਿਸ ਪ੍ਰਵੇਲ ਕਰੇਗੀ? ਕੀ ਉਹਦੇ ਵਿੱਚ ਕਾਨੂੰਨ ਪ੍ਰਵੇਲ ਕਰੇਗਾ? ਕੀ ਉਹਦੇ ਵਿੱਚ ਇਸ ਆਦਮੀ ਨੂੰ ਜਸਟਿਸ ਮਿਲ ਪਾਏਗੀ, ਨਿਆਂ ਮਿਲ ਪਾਏਗਾ? ਇਹ ਸਵਾਲ ਤੁਹਾਡੇ ਸਾਹਮਣੇ ਹੈ। ਹੁਣ ਵੇਖਣਾ ਚਾਹੁੰਦੇ ਨੇ ਤੁਸੀਂ ਕੀ ਕਰਦੇ ਹੋ। ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ।